ਤੇ ਇਹ ਜਿਹੜੀ ਕੋਠੀ ਏ ਇਹਦੇ ਬਾਰੇ ਥੋੜਾ ਦੱਸੋ। ਉਹ ਇਹ ਸਾਡੀ ਹੋਸਟ ਤੇ ਖੇਤਰੀ ਹੈ। ਮਰਨ ਅਸੀਂ ਇਹ ਜਦੋਂ ਵੇਂਦੇ ਰਹੇ ਨਾ ਇੱਥੇ 3-4 ਸਟੈਪ ਆਣਾ ਵੇ, ਇੱਥੇ ਥੜਾ ਸੀ, ਇਹਦੇ ਉੱਤੇ ਚੜ੍ਹ ਕੇ ਚੜ੍ਹਨਾ, ਉਹਦੇ ਉੱਤੇ ਜੇ ਕੋਈ ਸਲਾਬ ਸਲੂਬ ਆ ਜਾਣਾ ਤੇ ਤਾਜ ਦੇ ਉੱਤੇ ਪਨਾਹ ਲੈਣੀ ਸੀ। ਸਲਾਬ ਬੜਾ ਹੁੰਦਾ ਹੁੰਦਾ ਸੀ, ਉਦੋਂ ਰਾਵੀ ਸਿੱਧੀ ਇੱਧਰ ਨੂੰ ਪੈਂਦੀ ਸੀ। ਅੱਛਾ, ਤੇ ਇਹਦੇ ਚੜ੍ਹ ਜਾਣ ਪਿੰਡ ਨੇ। ਪਿੰਡ ਵਾਲਾ ਇੱਥੇ ਪਨਾਹ ਪਨੂਹ ਲੈ ਤੇ ਹੈ ਕਿਹਦੀ ਵੈਸੇ, ਕੀ ਬਜ਼ੁਰਗ ਦੱਸਦੇ ਨੇ? ਡਾਕਟਰ ਨਰਿੰਜਨ ਸਿੰਘ ਸੀ ਉਹਦਾ ਨਾਂ। ਅੱਛਾ, ਡਾਕਟਰ ਸੀ ਉਹ। ਉਹ ਸੌਖੇ ਪੜ੍ਹੇ ਲਿਖੇ ਲੋਕ ਸਨ ਤੇ ਉਹ ਮਾਸ਼ਾਅੱਲਾ ਸੌਖੇ ਲੋਕ ਸਨ। अस्सलाम वालेकुम दोस्तों, मैं औरंगजेब बेग और इस ਵੇਲੇ ਮੌਜੂਦ ਹੈਗਾ ਵਾ ਪਿੰਡ ਕੋਟਲੀ ਬਾਜਵਾ। ਇਹ ਹੈਗਾ ਬਿਲਕੁਲ ਬਾਰਡਰ ਤੇ ਆਖਰੀ ਪਿੰਡ ਹੈਗਾ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲੇ ਦਾ। ਇੱਥੇ ਤੁਹਾਨੂੰ ਵਿਖਾਲਣਾ ਕਿ ਇੱਕ ਬਹੁਤ ਹੀ ਪੁਰਾਣਾ ਘਰ, ਬਹੁਤ ਹੀ ਪੁਰਾਣੀ ਕੋਠੀ ਡਾਕਟਰ ਨਰਿੰਜਨ ਸਿੰਘ ਉਸ ਦੌਰ ਦੀ ਬਣਾ ਕੇ ਗਏ ਸਨ। 1942 ਚ ਬਣਾਈ ਸੀ ਤੇ ਉਹਨਾਂ ਦਾ ਪਰਿਵਾਰ ਇੱਥੇ ਰਹਿੰਦਾ ਹੁੰਦਾ ਸੀ। ਇਹ ਕੋਠੀ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਹੈ ਔਰ ਪਿੰਡ ਦੇ ਵਿੱਚ ਵਾਹਦ ਪੁਰਾਣੀ ਵੱਡੀ ਕੋਠੀ ਰਹਿ ਗਈ ਹੈ ਜਿਹੜੀ ਤੁਹਾਨੂੰ ਮੈਂ ਵਿਖਾਲ ਲਗਾ। ਇਹ ਇਹਦਾ ਬੈਰੂਨੀ ਵੱਡਾ ਮੇਨ ਗੇਟ ਮੇਰੇ ਪਿੱਛੇ ਤੁਸੀਂ ਵੇਖ ਰਹੇ ਹੋ ਤੇ ਇਹਦੇ ਕੋਈ 5-6 ਕਮਰੇ ਨੇ। ਇਹਦੇ ਉੱਤੇ ਅੰਦਰ ਸੀੜੀਆਂ, ਚੁਬਾਰਾ ਉੱਤੇ ਜਾਲੀਆਂ ਲੱਗੀਆਂ ਨੇ, ਬਹੁਤ ਹੀ ਅੱਛੀ ਹੈ। ਔਰ ਇਹ ਹੁਣ ਇਸ ਵੇਲੇ ਜਿਹੜੀਆਂ ਨੇ ਦੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਜਿਹੜਾ ਚਾਰ ਚੁਰੇ ਦੀ ਫਿਰਨੀ ਹੈ, ਸੜਕ ਉੱਚੀ ਹੋ ਗਈ ਹੈ, ਕੋਠੀ ਹੋ ਗਈ ਨੀਵੀਂ। ਤੇ ਇਹ ਸਾਰਾ ਮਾਹੌਲ ਤੁਹਾਨੂੰ ਅੰਦਰ ਜਾ ਕੇ ਮੈਂ ਵਿਖਾਲ ਤੁਹਾਡਾ ਨਾਂ ਕੀ ਹੈ? ਮਕਸੂਦ ਅਹਿਮਦ। ਤੇ ਕਿਹੜਾ ਪਿੰਡ ਹੈ? ਕੋਟਲੀ ਬਾਜਵਾ। ਉਂਝ ਪਿੰਡ ਆਖਰੀ ਹੈ ਬਾਰਡਰ ਦਾ। ਤੇ ਇਹ ਜਿਹੜੀ ਕੋਠੀ ਏ ਇਹਦੇ ਬਾਰੇ ਥੋੜਾ ਦੱਸੋ। ਉਹ ਇਹ ਸਾਡੀ ਹੋਸਟ ਤੇ ਖੇਤਰੀ ਹੈ। ਮਰਨ ਅਸੀਂ ਇਹ ਜਦੋਂ ਵੇਂਦੇ ਰਹੇ ਨਾ ਇੱਥੇ 3-4 ਸਟੈਪ ਆਣਾ ਵੇ, ਇੱਥੇ ਥੜਾ ਸੀ, ਇਹਦੇ ਉੱਤੇ ਚੜ੍ਹ ਕੇ ਚੜ੍ਹਨਾ, ਉਹਦੇ ਉੱਤੇ ਜੇ ਕੋਈ ਸਲਾਬ ਸਲੂਬ ਆ ਜਾਣਾ ਤੇ ਤਾਜ ਦੇ ਉੱਤੇ ਪਨਾਹ ਲੈਣੀ ਸੀ। ਸਲਾਬ ਬੜਾ ਹੁੰਦਾ ਹੁੰਦਾ ਸੀ, ਉਦੋਂ ਰਾਵੀ ਸਿੱਧੀ ਇੱਧਰ ਨੂੰ ਪੈਂਦੀ ਸੀ। ਅੱਛਾ, ਤੇ ਇਹਦੇ ਚੜ੍ਹ ਜਾਣ ਪਿੰਡ ਨੇ। ਪਿੰਡ ਵਾਲਾ ਇੱਥੇ ਪਨਾਹ ਪਨੂਹ ਲੈ ਲੈਣੀ। ਅੱਛਾ, ਤੇ ਹੁਣ ਬੜੀ ਉੱਚੀ ਹੋ ਗਈ ਹੈ। ਹੁਣ ਤੇ ਨੀਵੀਂ ਹੋ ਗਈ ਜੀ। ਨੀਵੀਂ ਹੋ ਗਈ ਹੈ, ਸੜਕ ਉੱਚੀ ਹੋ ਗਈ ਹੈ। ਤੇ ਇਹ ਜਿਹੜੀ ਹੈ ਇਹ ਮੇਨ ਕਿਸੇ ਰੋਡ ਤੇ ਕਿਹੜਾ ਰੋਡ ਹੈ? ਇਹ ਤੇ ਵੱਡੇ ਹੀ ਦੱਸਦੇ ਨੇ ਸਾਡੇ ਵੀ ਅੰਮ੍ਰਿਤਸਰ ਨੂੰ ਸੜਕ ਜਾਂਦੀ ਹੈ। 75 ਫੁੱਟ ਸੜਕ ਹੈ, ਉਹ ਨਾਰਵਲ ਤੋਂ ਰੱਖ ਕੇ ਆਉਂ ਵੱਡੇ ਸਟੇਸ਼ਨ ਤੋਂ। ਤੇ ਅੰਮ੍ਰਿਤਸਰ ਨੂੰ ਜਾਂਦੀ ਸੀ ਅੰਮ੍ਰਿਤਸਰ ਤੇ ਬੜਾ ਰਾਹ ਉਹ ਤੋਂ ਵਗਦਾ ਹੋਣਾ। ਆਹੋ ਜੀ, ਉਹਦੇ ਜ਼ਾਹਿਰ ਹੈ ਤੂੰ ਕਰਨਾਲ ਜਰਨਾਲ ਜਿਹੜੇ ਹੁੰਦੇ ਉਹ ਨਹੀਂ ਆ, ਜਿਹੜਾ ਮੇਨ ਹੈ ਨਾ ਫਰੰਟ, ਇਹਦਾ ਫਰੰਟ ਆ ਉਹ ਲੱਗੇ ਆ। ਇਹਦੇ 'ਚ ਇੰਨੀ ਕਿੱਟ ਪਈ ਹੈ ਭੈਣ 'ਚ ਬੇਤਾ ਸੀ, ਉੱਤੇ ਮਿੱਟੀ ਚੜ ਗਈ। ਤੇ ਸਾਰੇ ਪਿੰਡ 'ਚ ਵੱਡਾ ਘਰ ਹੀ ਹੁੰਦਾ ਸੀ। ਵੱਡਾ ਘਰ ਜਰਨਾਲਾ ਕਰਨਾਲਾਂ ਦਾ ਪਿੰਡ ਹੈ। ਇਹ ਕੋਲਡੀ ਮੋਰਾਂ ਵਾਲੇ ਸੀ, ਇਹਨੂੰ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਸੀ। ਮੈਂ ਇਹਨੇ 22 ਖੂਹ ਸਨ ਦੁਆਲੇ ਦੁਆਲੇ। ਓਏ ਹੋਏ, ਵਾਹ ਜੀ ਵਾਹ। ਤੇ ਨਵੇਂ ਤੇ ਸੰਤਰਾ ਮਾਲਟਾ ਗੱਬੂ ਗੋਸ਼ਾ ਬੜਾ ਬਾਗ ਸੀ। ਬੰਦਾ ਮਾਰ ਸਾਡੇ ਵੱਡੇ ਦਾਦੇ ਬੰਦਾ ਮਾਰ ਕੇ ਲੋਕ ਜਾਂਦੇ, ਬੰਦਾ ਲੱਭਦਾ ਨਹੀਂ ਸੀ। ਇਹਨੂੰ ਕੋਲਡੀ ਲੋਕੀ ਦੂਰੋਂ ਦੂਰੋਂ ਵੇਖਣ ਆਉਂਦੇ ਸੀ। ਮਾਲਕ ਜਿਹੜੇ ਸਾਨੂੰ ਸੇਖੀ ਸਨ, ਸੇਖੀ ਹਨ, ਜਿਹੜਾ ਕੋਈ ਕੰਮ ਕਰਦੇ ਹਨ ਉਹਨਾਂ ਨੂੰ ਪੁੱਛ ਕੇ ਕਰਦੇ ਹਨ, ਕਿਉਂ ਚਦਰਾ ਹੀ ਉਹਨਾਂ ਦੀ ਸੀ ਜੀ। ਤੇ ਇੱਥੇ ਜ਼ਮੀਨ ਭਾਂਡਾ ਖੂਹ ਸ਼ੂ ਸਿੱਖਾਂ ਦੇ ਜ਼ਿਆਦਾ ਸਨ। ਹਾਂਜੀ, ਉਹਨਾਂ ਦੇ ਹਰ ਕੰਮ ਉਹਨਾਂ ਨੂੰ ਪੁੱਛ ਕੇ ਕਰਦੇ ਹਨ। ਹੁਣ ਤੇ ਵੇਖੋ ਜੀ ਹਰ ਬੰਦਾ ਚੌਰੀ ਹੈ ਨਾ। ਉਹ ਇਹ ਸੀ ਵੀ ਮੈਂ ਹੈ ਗੈਰ ਮਜਬ, ਥੋੜੀ ਮਦਦ ਬੜੀ ਕਰਦੇ ਹਨ, ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਨਾ ਤੇ ਦੇ ਦਿੰਦੇ ਹਨ। ਏਡਾ ਨਹੀਂ ਸਾਡੇ ਕੋਲ ਹੋਏਗੇ ਤੇ ਮੈਂ ਕਹਿੰਦਾ ਨਹੀਂ ਮੈਂ ਤੇ ਰਾਤ ਹੀ ਭੁੱਖਾ, ਮੈਂ ਤੇ ਮਰ ਗਏ। ਇਹ ਮੁਸਲਮਾਨਾਂ ਦਾ ਹਾਲ ਹੈ, ਇਸ ਤਰ੍ਹਾਂ ਨਹੀਂ ਕਰਦੇ ਉਹ। ਵਾਹ ਜੀ ਵਾਹ, ਇੰਝ ਸੁਣਿਆ, ਸਹੀ ਕਹਿ ਰਹੇ ਹੋ। ਹਾਂ, ਕਿ ਦਾਣੇ ਛਾਣੇ ਲੋੜ ਪੈਂਦੇ ਨਾ। ਉਹ ਇੱਕ ਬੰਦਾ ਦੱਸਦੇ ਨੇ ਇਹਦੇ ਬੂਟਾ ਸਿੰਘ ਦੀ ਕੋਠੀ ਸੀ, ਉਹ ਕਿਤੇ ਪਰੇ ਆਉਣ ਡਿਆ ਸੀ ਤੇ ਬੰਦਾ ਇੱਕ ਚਲਾ ਗਿਆ ਐਵੇਂ ਹੀ ਮੁਹਾਰਾਂ ਨੂੰ ਦਾਣੇ ਲੈਣ। ਉਹਨੇ ਉਹਨੂੰ ਪੁੱਛਿਆ, ਓਏ ਤੂੰ ਕਿੱਧਰ ਗਿਆ? ਤੂੰ ਕਿੱਧਰ ਗਿਆ? ਚਲੋ ਆਉਣ ਡਿਆ ਜਾਂ ਪੁੱਛ ਕੇ ਆ ਜੋ ਵੀ ਉਹਨੇ ਕੀਤਾ। ਪਰ ਉਹਨੇ ਆਖਿਆ ਜੀ ਮੈਂ ਮੁਹਾਰੀ ਗਿਆ ਦਾਣੇ ਵਾਲਾ। ਚਲੋ ਜੇ ਲੈ ਆਂਦੇ ਜੇ ਪਤਾ ਕੀਤਾ, ਉਹਨੇ ਆਖਿਆ ਤੇਰਾ ਹੁਣ ਇਲਾਜ ਤੇ ਜੁੱਤੀਆਂ ਹੈ। ਤੂੰ ਸਾਡੇ ਪਿੰਡ ਦਾ ਨਾਂ ਕੱਢ ਛੜਿਆ। ਸਾਨੂੰ ਦੱਸ। ਤੂੰ ਸਾਨੂੰ ਦੱਸਦਾ, ਅਸੀਂ ਮਰ ਗਏ ਆ। ਸਿੱਖ ਨੇ ਕਿਹਾ, ਸਿੱਖ ਨੇ ਬੂਟਾ ਸਿੰਘ ਨੇ।
ਆ ਬੂਟਾ ਸਿੰਘ ਨੇ, ਉਹਨੇ ਆਖਿਆ ਅਸੀਂ ਮਰ ਗਏ ਆ, ਅਸੀਂ ਜਿਉਂਦੇ ਆ, ਤੂੰ ਜਿੰਨੇ ਦਾਣੇ ਆਖੇ ਉਹਨੇ ਤੈਨੂੰ ਦੇਈਏ। ਕੋਠੀਆਂ ਉਹਨਾਂ ਨੇ ਭਰੇ, ਉਹਦੇ ਭੜੋਲੇ ਮਿੱਟੀ ਦੇ ਭੜੋਲੇ ਹੁੰਦੇ, ਸਾਦਾ ਕੰਮ ਹੁੰਦੇ ਹਨ ਤੇ ਭਰੇ ਸਨ। ਉਹਨੇ ਆਖਿਆ ਆ ਮੈਂ ਉਹਦਾ ਭੜੋਲਾ ਖੋਲ ਤੇ ਜਿੰਨੇ ਪਾਉਣੇ ਨੇ ਖੇਤ ਵਿਛਾ ਲੈ, ਤੇ ਜਦੋਂ ਦਿਲ ਕਰੇ ਪੈਸੇ ਦੇਣੇ, ਜੇ ਹੋਣਗੇ ਤੇ ਦੇਖ ਲਈ, ਨਹੀਂ ਹੋਣਗੇ ਤੇ ਨਾ ਸਹੀ ਹੈ। ਉਹ ਲੋਕ ਇਸ ਤਰ੍ਹਾਂ ਦੇ ਹਨ। ਹੁਣ ਤੇਰੇ ਸਾਹਮਣੇ ਕੋਈ ਮਰ ਜੇ ਭੁੱਖਾ ਤੇ ਉਹ ਆਦੇ ਨੇ ਮੈਂ ਕਦੀ ਵੀ ਨਹੀਂ ਦੇਗਾ ਦਾਣਿਆਂ ਦੇ ਮੁੱਠ, ਮੁੱਕਰ ਜਾਣਗੇ। ਹਾਂ ਹੁਣ ਜਿਹੜੇ ਚੌੜੀ ਨੇ ਅੱਜ ਕੱਲ੍ਹ ਦੇ, ਉਹ ਸਹੀ ਕਹਿ ਰਹੇ ਜੀ, ਇਸ ਸਹੀ ਤਰ੍ਹਾਂ ਕਰੀਏ। ਇੱਥੇ ਸਾਈਆਂ ਦਾ ਜਵਾਈ ਆਉਣ ਡਿਆ ਸੀ, ਕੋਲ ਲਿਖਾਈ ਹੈ ਸਨ। ਉਹ ਪਰਾਂ ਜਿੱਥੇ ਸਕੂਲ ਬਣਿਆ ਨਾ, ਇਸੇ ਠੱਠੀ ਹੁੰਦੀ ਸੀ। ਉਸੇ ਇੱਕ ਕੁਦਰਤੀ ਘੋੜੀ ਤੇ ਚੜ ਕੇ ਜਾਣ ਡਿਆ ਸੀ ਪਰਾਂ ਨੂੰ। ਉਹਨੇ ਆਖਿਆ ਓਏ ਕਾਕਾ ਕਿਹਦੇ ਵੱਲ ਜਾਣਾ ਤੂੰ? ਉਹਨੇ ਆਖਿਆ ਜੀ ਮੈਂ ਫਲਾਣੇ ਦਾ ਜਵਾਈ ਹਾਂ। ਉਹਨੇ ਆਖਿਆ ਤੂੰ ਪੈਦਲ ਆਉਣ ਡਿਆ ਨਾ? ਉਹਨੇ ਕਿਹਾ ਜੀ ਮਾੜੇ ਬੰਦੇ ਆ, ਕੀ ਕਰੀਏ। ਘੋੜੀ ਤੇ ਚੜ ਗਿਆ, ਇਹ ਘੋੜੀ ਤੇ ਲੈ ਹੈਂ, ਘੋੜੀ ਤੇ ਚੜ ਕੇ ਨਾ ਤੇ ਆਇਆ ਪਿੰਡ। ਉਹਦੇ ਸਹੁਰੇ ਦੇਖਿਆ ਉਹਨੇ, ਮੁੰਡਾ ਘੋੜੀ ਤੇ ਆਇਆ। ਸਾਡਾ ਚੋਈ ਘੋੜੀ ਦੇ ਕੋਈ ਹੈ ਹੀ ਨਹੀਂ। ਹਾਂ ਘੋੜੀ ਉਹਦੇ ਸਾਈਆ ਕੋ ਕਿੱਥੇ ਘੋੜੀ? ਕਿੱਥੇ ਘੋੜੀ ਆ? ਉਹ ਘੋੜੀ ਵਾਪਸ ਕਰਨ ਗਿਆ। ਉਹਨੇ ਕਿਹਾ ਵਾਪਸ ਨਹੀਂ ਲੈਣੀ, ਇਹ ਜੱਟ ਦੀ ਘੋੜੀ ਤੈਨੂੰ ਹੀ ਦਿੱਤੀ, ਪੱਕੀ ਦੇੜੀ। ਉਹ ਸਾਈ ਘੋੜੀ ਦੇ ਛੜੀ। ਸਾਈ ਨੂੰ ਘੋੜੀ ਦੇੜੀ, ਆਖਰਾਂ ਦੇ ਲੋਕ ਸੁਣੋ। ਵਾਹ ਜੀ ਵਾਹ ਜੀ ਦਾ। ਫਿਰ ਉਹਨਾਂ ਨੇ ਬਸ ਇਹ ਕਮਜ਼ੋਰੀ ਸੀ, ਜਿਹੜਾ ਕਲਮਾ ਨਹੀਂ ਪੜਿਆ, ਉਂਝ ਮਾਇਨੇ ਕਰਤੂਤ ਚੰਗੇ ਹਨ। ਕਰਤੂਤ ਚੰਗੇ ਹਨ। ਬਸ ਸਿਰਫ ਇਹ ਇੱਥੋਂ ਕਮਜ਼ੋਰੀ ਉਹਨਾਂ ਦੀ ਇਹ ਹੀ ਵੱਡੀ ਹੈ ਵੀ ਜਿਹੜਾ ਉਹਨਾਂ ਨੇ ਕਲਮਾ ਨਹੀਂ ਪੜਿਆ, ਮੁਨਕਰ ਹੋ ਗਏ। ਮੁਨਕਰ ਨਾ ਉਹਦੇ ਤੇ, ਨਹੀਂ ਤੇ ਉਹ ਸ਼ਿਕਾਵਤ ਬੜੀ ਕਰਦੇ। ਬਿਲਕੁਲ ਸਹੀ। ਉਦੋਂ ਪੁਰਾਣੇ ਉਹ ਨਹੀਂ ਇੱਥੇ ਸੁਣਦੇ ਸੰਦੇ ਨੇ, ਅਸੀਂ ਕਿਹੜੇ ਅਸੀਂ ਉਹ ਆਜ਼ਾਰੀ ਬਾਦੇ ਉਹਦੇ ਵੱਡੇ ਆ। ਬਾਅਦ ਦੇ ਜਾਮਾ ਜਿਹੜੇ ਬੰਦੇ ਨਾ ਪੁਰਾਣੇ, ਉਹਨਾਂ ਕੋਲ ਬਹਿਣਾ, ਕੱਪ ਛੱਪ ਸੁਣਨੀ, ਉਹਨਾਂ ਨੇ ਫਿਰ ਉਹਨਾਂ ਕੋਲ ਸੁਣੀਆਂ ਨੇ ਗੱਲਾਂ। ਔਰ ਅਸੀਂ ਤੇ ਇੱਥੋਂ ਦੇ ਜਾਮਾ ਕੋਲ ਲਈ ਦੇ, ਸਾਨੂੰ ਤੇ ਨਹੀਂ ਪਤਾ ਆਹ ਕਿਹੜੇ ਸਿੱਖ ਵੇਖੇ ਹਨ। ਹਾਂ ਬਾਕੀ ਇੱਕ ਗੱਲਾਂ ਤੇ ਸੁਣਦੇ ਰਹੇ ਹਨ। ਤੇ ਇੱਥੇ ਬਾਜਵੇ ਜ਼ਿਆਦਾ ਹੁੰਦੇ ਸਨ। ਹਾਂਜੀ ਬਾਜੂ ਵੀ ਆਉਂਦੇ ਨੇ, ਹੁਣ ਜ਼ਿਆਦਾ ਹੁੰਦੇ। ਕਿਉਂ ਠੀਕ ਠਾਕ ਸਨ, ਮਤਲਬ ਕੋਈ ਅਫਸਰ ਉਫਸਰ ਵੀ? ਆਹੋ ਲੈ ਜਮਾਦਾਰ ਤੋਂ ਥੱਲੇ ਭਰਤੀ ਨਹੀਂ ਹੁੰਦੇ, ਜਮਾਦਾਰ ਉਹਦਾ ਹਵਾਲਦਾਰ ਨੂੰ ਕਹਿੰਦੇ ਹਨ। ਹਵਾਲਦਾਰ ਜਿਹੜਾ ਸਿਪਾਹੀ ਹੈ ਨਾ, ਉਹਨੂੰ ਕਹਿੰਦੇ ਹਨ ਸਿਪਾਹੀ। ਤੂੰ ਬੋਲਦਾ ਨਹੀਂ, ਕਿੰਨਾ ਲੰਮਾ ਹੋ ਗਿਆ। ਸਿਪਾਹੀ ਤੋਂ ਭਰਤੀ ਨਹੀਂ ਹੁੰਦੇ, ਇੰਨੀ ਉਹਨਾਂ ਦੀ ਵੈਲਿਊ ਹੋਈ। ਹਵਾਲਦਾਰ ਤੋਂ ਭਰਤੀ ਹੁੰਦੇ। ਬਾਗ ਬੜਾ ਹੀ ਪਿੰਡ ਦੇ ਕੋਲੇ, ਬਾਗ ਇੱਥੇ ਬੜੇ ਸਨ। ਤੇ ਇਹ ਡਾਕਟਰ ਵੀ ਬਾਬਾ ਸਖੀ ਹੁੰਦੇ ਹਨ, ਕੀ ਬਜ਼ੁਰਗ ਦੱਸਦੇ ਨੇ? ਡਾਕਟਰ ਚੰਗਾ ਸੌਖਾ ਹੀ ਤੇ ਕੋਠੀ ਬਣੀ ਹੈ ਕਿ ਨਹੀਂ, ਤੇ ਉਹਨਾਂ ਦੇ ਪੈਸਾ ਕਿੱਥੇ ਲੱਗਦਾ ਸੀ? ਕੱਚੇ ਘਰ, ਕੱਚੇ ਘਰ, ਕੁੱਲੀਆਂ ਹੀ ਬਹੁਤੀਆਂ ਚੱਲਦੀਆਂ ਹਨ। ਉਦੋਂ ਕਿੱਥੇ ਸਰ ਜੀ ਉਹ ਸਰਮਾਇਆਦਾਰ ਸੀ, ਪੜ੍ਹਿਆ ਲਿਖਿਆ ਬੰਦਾ ਸੀ ਉਹ। ਇੱਥੋਂ ਬੱਚੇ ਉਹਦੇ ਨਾਰਵਲ ਜਾਂਦੇ ਹਨ ਪੜ੍ਹਨ, ਕਾਹਦੇ ਤੇ? ਟਾਂਗੇ ਤੇ। ਅੱਛਾ ਟਾਂਗਾ ਰੱਖਿਆ ਸੀ। ਟਾਂਗਾ ਉਹਨੇ ਰੱਖ ਕੇ ਤੇ ਚੌਕੀਦਾਰ ਨੂੰ ਘਲਾਉਂਦਾ ਸੀ, ਉਹਨੂੰ ਤਨਖਾਹ ਦਿੰਦਾ ਸੀ। ਬੱਚੇ ਲੈ ਕੇ ਵੀ ਜਾ ਛੱਡ ਕੇ ਆਉਂਦਾ ਸੀ ਤੇ ਲੈ ਕੇ ਵੀ ਆਉਂਦਾ ਸੀ। ਅੱਛਾ ਹਾਂਜੀ ਸੁਣਿਆ ਪੱਕੀ ਉਹਨੇ ਬਣਾਇਆ ਸੀ ਟਾਂਗ ਘੋੜ। ਆਹ ਘੋੜਾ ਵਿੱਚ ਕੱਚੇ ਜਾਏਗਾ ਤੇ ਜਿੱਥੇ ਦੇ ਟਾਇਰ ਜਾਂਦੇ ਨੇ ਨਾ, ਮਤਲਬ ਪੰਜੇ, ਉਹ ਜਗ੍ਹਾ ਪੱਕੀ ਸੀ। ਲਓ ਜੀ ਦੋਸਤੋ, ਇਹ ਹੈਗੀ ਏ ਕੋਠੀ ਚਬਾਰਾ। ਪਹਿਲਾਂ ਪੱਕਿਆਂ ਮਕਾਨਾਂ ਨੂੰ ਲੋਕੀ ਚਬਾਰਾ ਵੀ ਆਂਦੇ ਹੁੰਦੇ ਸਨ। ਕਿਆ ਬਾਤ ਹੈ, ਥੰਮ ਲਗਾ ਕੇ ਬਣਾਈ ਹੈ ਜਨਾਬ। ਡਾਕਟਰ ਸਨ ਉਦੋਂ, ਡਾਕਟਰ ਨਰਿੰਜਨ ਸਿੰਘ, ਪਿੰਡ ਕੋਟਲੀ ਬਾਜਵਾ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ। ਇਹ ਬਿਲਕੁਲ ਬਾਰਡਰ ਦਾ ਪਿੰਡ ਤੇ ਆ ਵੇਖੋ ਇਹਦਾ ਤੁਸੀਂ ਬਾਹਰੋਂ ਵਿਊ, ਕਿਆ ਬਾਤ ਹੈ, ਜ਼ਬਰਦਸਤ। ਅੱਛਾ ਨਕਸ਼ਨਕਾਰੀ ਵੇਖੋ ਤੁਸੀਂ। ਉਦੋਂ ਜਿਹੜੇ ਇਸ ਤਰ੍ਹਾਂ ਗੇਟ ਬਣਾਏ ਜਾਂਦੇ ਸਨ ਨਾ, ਦਰਵਾਜ਼ੇ ਬਾਹਰ ਦੇ, ਉਹਨਾਂ ਨੂੰ ਬੜਾ ਬਿਹਤਰੀਨ ਕਿਸਮ ਦਾ ਉੱਤੇ ਜਿਹੜਾ ਨਾ ਉਹ ਇੱਟਾਂ ਦੀ ਤੇ ਸੀਮਟ ਦੀ ਨਕਸ਼ਨਕਾਰੀ ਕੀਤੀ ਜਾਂਦੀ ਸੀ ਪੂਰਾ ਜਨਾਬ। ਹੈ ਦੇਖੋ ਤੁਸੀਂ, ਅੱਜ ਕੱਲ੍ਹ ਕੋਈ ਬਣਾ ਸਕਦੇ ਇਸ ਤਰ੍ਹਾਂ? ਕੌਣ ਬਣਾ ਸਕਦਾ ਇਹੋ ਜਿਹੇ? ਕਿੱਥੇ ਗਏ ਉਹ ਲੋਕ ਜਿਹੜੇ ਬਣਾ ਗਏ ਨੇ? ਲਓ ਜੀ, ਹੁਣ ਤੁਹਾਨੂੰ ਅੰਦਰ ਜਾ ਕੇ ਤੇ ਮਨਾਜ਼ਰ ਵਿਖਾਲਨੇ ਆ, ਕਮਰੇ ਵਿਖਾਲਨੇ ਆ। ਇਹ ਜਨਾਬ ਬੈਠਕ ਹੈਗੀ ਹੈ ਓਰੀਜਨਲ ਹਾਲਤ 'ਚ। ਇਹ ਕੋਠੀ ਜਿਹੜੀ ਹੈ ਨਾ, ਇਹ ਬੜੀ ਨੀਵੀਂ ਹੋ ਗਈ ਸੀ ਤੇ ਮਿੱਟੀ ਪਾ ਕੇ ਨਾ ਵਿੱਚ ਕਮਰਿਆਂ ਦੇ ਤੇ ਉਹਨਾਂ ਨੇ ਫਰਸ਼ ਉੱਚੇ ਕੀਤੇ ਨੇ। ਬਾਕੀ ਇਹਦੀਆਂ ਛੱਤਾਂ ਤੇ ਕੰਧਾਂ ਤੇ ਅਲਮਾਰੀਆਂ ਬੂਹੇ ਸਾਰੇ ਓਰੀਜਨਲ ਹੈਗੇ ਨੇ। ਬਈ ਬੜੀ ਗੱਲ ਹੈ, ਜਿਹਨੇ ਵੀ ਕਿਸੇ ਬਣਾਇਆ
ਸੀਮੈਂਟ ਲਾ ਕੇ ਬਣਾ ਸਕਦੇ ਹੋ, ਲੇਕਿਨ ਤੁਸੀਂ ਇਹੋ ਜਿਹਾ ਮਿਸਤਰੀ ਨਹੀਂ ਲੱਭ ਸਕਦੇ ਕਿਤੋਂ। ਵੇਖੋ ਜਨਾਬ, ਛੱਤਾਂ ਜਿਹੜੀਆਂ ਨੇ ਅੱਜ ਵੀ ਉੱਚੀਆਂ ਤੇ ਉਹ ਹੋਈ, ਲੇਕਿਨ ਇਹ ਫਰਸ਼ ਤੇ ਇਹਦਾ ਸਿਹਨ ਨੀਵਾਂ ਹੋ ਗਿਆ। ਬਰਾਂਡਾ ਜਨਾਬ, ਇਸ ਵੇਲੇ ਬਰਾਂਡਾ ਦੇ ਵਿੱਚ ਆਲੇ ਬਣੇ ਨੇ ਸਮਾਨ ਸਮੂਨ ਰੱਖਣ ਵਾਲੇ। ਵੇਖੋ ਜੀ, ਜਿਹੜੀ ਫੈਮਿਲੀ ਇੱਥੇ ਰਹਿੰਦੀ ਹੋਏਗੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਇਹ ਛੱਡ ਜਾਣਾ ਸਾਰਾ ਕੁਝ ਇੱਥੇ ਹੀ, ਕੋਈ ਪਤਾ ਨਹੀਂ ਕਿੱਥੇ ਗਏ ਉਹ ਲੋਕ। ਡਾਕਟਰ ਦੀ ਫੈਮਿਲੀ, ਡਾਕਟਰ ਦਾ ਪੜ੍ਹਿਆ ਲਿਖਿਆ ਪਰਿਵਾਰ। ਦੋਸਤੋ 1942 ਦੀ ਇਹ ਕੋਠੀ ਬਣੀ ਹੈ ਤੇ ਇਹ ਉਹਦੇ ਤੁਹਾਨੂੰ ਖਸੂਸੀ ਮਨਾਜ਼ਰ ਆ ਰਿਹਾ। ਪੂਰੇ ਪਿੰਡ 'ਚ ਇੱਕ ਹੀ ਮਕਾਨ ਰਹਿ ਗਿਆ ਜਿਹੜਾ ਮੇਨ ਰੋਡ ਤੇ ਸੀ, ਤੇ ਇਹ ਉਹਦਾ ਬਰਾਮਦਾ ਵਿੱਚ ਕਮਰੇ। ਇਹ ਜੀ 5-6 ਕਮਰੇ ਇਸ ਘਰ ਦੇ ਹੈਗੇ ਨੇ, ਸਾਹਮਣੇ ਤੁਸੀਂ ਵੇਖ ਸਕਦੇ ਹੋ। ਅੱਛਾ, ਇਹ ਸਾਰਾ ਇਹਦਾ ਸਿਹਨ ਹੈ, ਤੁਹਾਨੂੰ ਸਿਹਨ ਵੀ ਵਿਖਾਇਆ ਜਾ ਰਿਹਾ। ਇਹਦੇ 3 ਸਾਈਡਾਂ ਤੇ ਕਮਰੇ ਨੇ ਤੇ ਇੱਕ ਸਾਈਡ ਤੇ ਦਰਵਾਜ਼ਾ। ਉਹ ਹੁਣ ਅੱਜ ਆਰਜ਼ੀ ਤੌਰ ਤੇ ਟੋਕਾ ਇੱਕ ਲਾਇਆ ਇਹਨਾਂ ਨੇ। ਤੇ ਵੇਖੋ ਜਨਾਬ, ਬੜਾ ਮੈਨੂੰ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਵੀਡੀਓ ਆ ਕੇ ਬਣਾਉਣਾ ਨਾ, ਕਿਉਂਕਿ ਉਹ ਪਰਿਵਾਰ, ਉਹ ਕੁੜੀਆਂ ਮੁੰਡੇ ਬੱਚੇ ਜਿਹੜੇ ਇੱਥੇ ਰਹਿੰਦੇ ਹੁੰਦੇ ਨੇ ਉਹ ਖਤਮ ਹੋ ਗਏ ਹਨ। ਭਾਵੇਂ ਚਲੋ ਇਸ ਤੋਂ ਵੱਡੇ ਉਹਨਾਂ ਦੇ ਹੋ ਸਕਦਾ ਘਰ ਹੋ ਜਿੱਥੇ ਜਿੱਥੇ ਵੀ ਉਹ ਗਏ ਨੇ, ਲੇਕਿਨ ਇਹ ਚੀਜ਼ ਨਾ ਉਹ ਕਦੀ ਸਾਰੀ ਜ਼ਿੰਦਗੀ ਭੁੱਲ ਸਕਦੇ ਨੇ। ਇਹ ਕਮਰੇ, ਦਰਵਾਜ਼ੇ, ਬੂਹੇ, ਤੇ ਨਾ ਹੀ ਉਹਨਾਂ ਨੂੰ ਕਿਤੇ ਹੋਰ ਸਕੂਨ ਮਿਲ ਸਕਦਾ। ਜੰਮਨ ਭੂਈ ਜਿਹੜੀ ਹੈ ਨਾ, ਇਹ ਉਸ ਸਰਦਾਰ ਨੂੰ ਜਾਂ ਉਸ ਸ਼ਖਸ ਨੂੰ ਪੁੱਛ ਕੇ ਵੇਖੋ ਜਿਹੜਾ ਛੱਡ ਕੇ ਗਿਆ। ਉਹ ਖਾ ਮੁਸਲਮਾਨ, ਖਾ ਹਿੰਦੂ, ਖਾ ਸਿੱਖ ਜਾਂ ਕਿਸੇ ਵੀ ਧਰਮ ਨਾਲ ਤਾਲੁਕ ਹੈ। ਇਹ ਜਨਾਬ ਇਹਦੀਆਂ ਅਲਮਾਰੀਆਂ ਉਹ ਹੀ ਪੁਰਾਣੀਆਂ ਦਿਆਰੀ ਲੱਕੜ ਦੀਆਂ ਬਣੀਆਂ, ਜਿੱਥੇ ਉਹਨਾਂ ਦਾ ਸਮਾਨ ਪਿਆ ਹੁੰਦਾ ਸੀ, ਲੇਕਿਨ ਅੱਜ ਖਾਲੀ ਪਈਆਂ ਨੇ। ਉਜੜ ਗਿਆ ਉਹ ਬਾਗ ਜਿਸਕੇ ਲਾਖੋਂ ਮਾਲੀ ਥੇ। ਵੇਖੋ ਜਨਾਬ, ਕਿੱਥੇ ਗਈਆਂ ਉਹ ਯਾਦਾਂ ਹੀ ਰਹਿ ਗਈਆਂ ਜੇ। ਵੇਖ ਲਓ ਤੁਹਾਡੇ ਸਾਹਮਣੇ ਇਹ ਘਰ ਖਾਲੀ ਪਿਆ, ਖਾਲੀ ਘਰ ਪਿਆ। ਤੇ ਇਹ ਜਨਾਬ ਖੱਬੇ ਪਾਸੇ ਨੂੰ ਡਰਾਇੰਗ ਰੂਮ, ਬੈਠਕ ਜਿਹਨੂੰ ਕਿਹਾ ਜਾਂਦਾ ਸੀ ਕਿਸੇ ਆਏ ਗਏ ਨੂੰ ਬਹਾਉਣ ਵਾਸਤੇ। ਇਹ ਵੀ ਓਰੀਜਨਲ ਛੱਤਾਂ, ਦਿਆਰੀ ਛੱਤਾਂ। ਲਓ ਜੀ, ਛੱਤਾਂ ਇਹਦੀਆਂ ਅੱਜ ਵੀ ਏਡੀਆਂ ਕੋ ਮਜ਼ਬੂਤ ਨੇ ਕਿ ਉਹਨੂੰ ਤਬਦੀਲ ਕਰਨ ਦੀ ਜ਼ਰੂਰਤ ਹੀ ਨਹੀਂ ਹੈਗੀ। ਇਹ ਵੇਖੋ ਜਨਾਬ, ਇਹਦੇ ਨਾਲ ਦੂਸਰਾ ਕਮਰਾ, ਇਹ ਬੈਠਕ ਦੇ ਨਾਲ ਇੱਕ ਹੋਰ ਕਮਰਾ ਸੀ। ਉਹਦੇ ਵਿੱਚੋਂ ਵਿੱਚ ਇਹਨਾਂ ਸਾਰਿਆਂ ਨੂੰ ਪੁਰਾਣੇ ਜ਼ਮਾਨੇ ਜਿਹੜੇ ਕਮਰੇ ਬਣਾਏ ਜਾਂਦੇ ਸਨ, ਵਿੱਚੋਂ ਵਿੱਚ ਕਮਰੇ ਸਾਰੇ ਇੱਕ ਦੂਜੇ ਨੂੰ ਤੁਸੀਂ ਫਿਰ ਸਕਦੇ ਹੋ, ਐਡੇ ਦਰਵਾਜ਼ੇ ਲਾਏ ਜਾਂਦੇ ਹੁੰਦੇ ਸਨ। ਤੇ ਇਹ ਉਹਦੇ ਖਸੂਸੀ ਮਨਾਜ਼ਰ ਜਨਾਬ ਸਰਦਾਰ ਨਰਿੰਜਨ ਸਿੰਘ ਦੀ ਕੋਠੀ ਦੇ। ਇਹ ਪਰਦੇ ਉਹ ਪੁਰਾਣੇ ਨੇ ਚਾਚਾ? ਕੋਈ ਬੜੀ ਗੱਲ ਹੈ, ਜਿੰਨੇ ਵੀ ਕੀ ਬਣਾਇਆ